ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲੂਫਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਸਾਡੇ ਤੇ ਤੁਹਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਮਿਹਰਬਾਨੀ। ਹਾਂਜੀ ਡਾਕਟਰ ਸਾਹਿਬ, ਅੱਜ 6 ਮਈ 2013 24 ਵਿਸਾਖ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਕਾਲਸ, ਫੇਸਬੁੱਕ ਮੈਸੇਜ ਅਤੇ ਟਵਿੱਟਰ ਮੈਸੇਜ ਤੋਂ ਸ਼ੁਰੂ ਕਰਦੇ ਹਾਂ। ਹਾਂਜੀ, ਸਾਡੀ ਪਹਿਲੀ ਈਮੇਲ ਬ੍ਰੈਂਪਟਨ ਓਨਟੇਰੀਓ ਕੈਨੇਡਾ ਤੋਂ ਸਰਦਾਰ ਹਰਬਿੰਦਰ ਸਿੰਘ ਮਾਨੋ ਚਾਹਲ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਂ ਤੁਹਾਡੇ ਰੋਜ਼ਾਨਾ ਸ਼ੋਅ ਦਾ ਬੜਾ ਪ੍ਰਸ਼ੰਸਕ ਹਾਂ। ਅੱਜ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਚਰਚਾ ਕਰ ਰਹੇ ਸੀ। ਤੁਸੀਂ ਬਾਬਾ ਮਾਨੋ ਚਾਹਲ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਬਾਰੇ ਜ਼ਿਕਰ ਨਹੀਂ ਕੀਤਾ। ਭਾਈ ਰੋਡੇ ਨੂੰ ਸਰਬੱਤ ਖਾਲਸਾ ਨੇ ਅਕਾਲ ਤਖਤ ਦਾ ਜਥੇਦਾਰ ਥਾਪਿਆ ਸੀ ਅਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਭਾਈ ਕੌਂਕੇ ਨੂੰ ਜਥੇਦਾਰ ਐਲਾਨਿਆ ਗਿਆ ਸੀ। 29-30 ਅਪ੍ਰੈਲ ਨੂੰ ਭਾਈ ਕੌਂਕੇ ਦੀ ਗ੍ਰਿਫਤਾਰੀ ਤੋਂ ਬਾਅਦ ਜੂਨ 1986 ਨੂੰ ਬਾਬਾ ਮਾਨੋ ਚਾਹਲ ਨੂੰ ਐਕਟਿੰਗ ਜਥੇਦਾਰ ਬਣਾਇਆ ਗਿਆ ਸੀ। 1987 ਵਿੱਚ ਬਾਬਾ ਮਾਨੋ ਚਾਹਲ ਨੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਹੱਕ ਵਿੱਚ ਅਸਤੀਫਾ ਦਿੱਤਾ। 4 ਅਗਸਤ 1987 ਨੂੰ ਪ੍ਰੋਫੈਸਰ ਦਰਸ਼ਨ ਸਿੰਘ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਵਿਚਾਰਿਆ ਗਿਆ ਵਿਸ਼ਾ ਸੀ ਸਾਡਾ ਨਿਸ਼ਾਨਾ ਕੀ ਹੋਣਾ ਚਾਹੀਦਾ ਹੈ। ਇਸ ਨੂੰ ਖਾੜਕੂ ਸਿੰਘਾਂ ਨੇ ਪੂਰੀ ਤਰ੍ਹਾਂ ਨਕਾਰਦਿਆਂ ਬਾਬਾ ਮਾਨੋ ਚਾਹਲ ਨੂੰ ਦੁਬਾਰਾ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਥਾਪਿਆ। 1988 ਵਿੱਚ ਭਾਈ ਰੋਡੇ ਜੇਲ੍ਹ ਤੋਂ ਰਿਹਾ ਹੋ ਕੇ ਆਇਆ। ਬਾਬਾ ਮਾਨੋ ਚਾਹਲ ਨੇ ਰੋਡੇ ਨੂੰ ਬੇਨਕਾਬ ਕਰਦਿਆਂ ਆਪਣਾ ਅਸਤੀਫਾ ਨਹੀਂ ਦਿੱਤਾ। ਬਾਬਾ ਮਾਨੋ ਚਾਹਲ ਨੇ ਜਨਵਰੀ 1993 ਵਿੱਚ ਇਹ ਅਸਤੀਫਾ ਪੰਥ ਨੂੰ ਦਿੱਤਾ। ਮੇਰੇ ਕੋਲ ਇਸ ਦੀ ਰਿਕਾਰਡਡ ਕੈਸੇਟ ਮੌਜੂਦ ਹੈ। ਕਿਰਪਾ ਕਰਕੇ ਇਹ ਸਾਰਾ ਵੇਰਵਾ ਆਪਣੇ ਦਰਸ਼ਕਾਂ ਨਾਲ ਸਾਂਝਾ ਕਰੋ। ਬਾਬਾ ਮਾਨੋ ਚਾਹਲ ਨੇ ਪ੍ਰੋਫੈਸਰ ਦਰਸ਼ਨ ਸਿੰਘ ਰੋਡੇ ਸਮੇਤ ਸਾਰੇ ਗੱਦਾਰਾਂ ਨੂੰ ਬੇਨਕਾਬ ਕੀਤਾ, ਪਰ ਖਾਲਿਸਤਾਨੀ ਲਹਿਰ ਦੇ ਨਾਮ ਨੂੰ ਉੱਜਲ ਰੱਖਣ ਵਿੱਚ ਪ੍ਰਮੁੱਖ ਰੋਲ ਅਦਾ ਕੀਤਾ। ਉਹਨਾਂ ਨੇ ਹੀ ਸਭ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਦਾ ਐਲਾਨ ਕੀਤਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਵੀ ਸਾਡੇ ਲਈ ਇਹ ਫਖਰ ਵਾਲੀ ਗੱਲ ਹੈ ਕਿ ਵੀਰ ਹਰਬਿੰਦਰ ਸਿੰਘ ਮਾਨੋ ਚਾਹਲ ਜਿਹੜੇ ਕਿ ਸਾਡੀ ਲਹਿਰ ਦੇ ਥੰਮ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਦੇ ਸਪੁੱਤਰ ਨੇ ਜੀ। ਉਹਨਾਂ ਨੇ ਬੜੀ ਅੱਛੀ ਈਮੇਲ, ਬੜੀ ਚੰਗੀ ਅੰਗਰੇਜ਼ੀ ਦੇ ਵਿੱਚ ਡਰਾਫਟਿੰਗ ਹੈ, ਸਾਨੂੰ ਲਿਖੀ ਜੀ। ਔਰ ਜਿੰਨੀਆਂ ਗੱਲਾਂ ਇਹਦੇ 'ਚ ਇਹਨਾਂ ਨੇ ਲਿਖੀਆਂ ਨੇ ਉਹ ਇੱਕ ਇੱਕ ਅੱਖਰ ਸੱਚ ਹੈ ਜੀ। ਹੁਣ ਪਹਿਲਾਂ ਉਹਨਾਂ ਨੇ ਸ਼ੁਰੂਆਤ ਇਸ ਤੋਂ ਕੀਤੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਸਵਾਲ ਕਰਤਾ ਨੇ ਉਹਨਾਂ ਦਾ ਸਵਾਲ 2 ਜਥੇਦਾਰਾਂ ਦੇ ਉੱਤੇ ਸੀ। ਉਹਨਾਂ ਬਾਰੇ ਦੱਸਣ ਲਈ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਔਰ ਭਾਈ ਗੁਰਦੇਵ ਸਿੰਘ ਕੌਂਕੇ। ਹਾਲਾਂਕਿ ਮੈਂ ਜਵਾਬ ਦੇਣ ਲੱਗਿਆ ਜਥੇਦਾਰ ਅਛਰ ਸਿੰਘ ਦਾ ਵੀ ਜ਼ਿਕਰ ਕੀਤਾ ਹੈ, ਪਰ ਮੇਰੇ ਦਿਮਾਗ ਦੇ ਵਿੱਚ ਉਦੋਂ ਕੋਈ ਸਿਸਟੇਮੈਟਿਕ ਇਹ ਨਹੀਂ ਸੀ ਕਿ ਮੈਂ ਇਸ ਦੌਰ ਦੇ ਜਿਹੜਾ ਸਾਰੇ ਜਥੇਦਾਰ ਸਾਹਿਬਾਨ ਨੇ ਉਹਨਾਂ ਦਾ ਜ਼ਿਕਰ ਕਰਨਾ ਤੇ ਸ਼ਾਇਦ ਇਹਦਾ ਇੱਕ ਕਾਰਨ ਇਹ ਵੀ ਹੈ ਕਿ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਉਹਨਾਂ ਦਾ ਇਮੇਜ ਸਾਡੇ ਮਨਾਂ ਦੇ ਅੰਦਰ ਉਸ ਮਹਾਨ ਆਗੂ ਵਾਲਾ ਹੈ, ਕਿਉਂਕਿ ਸਰਬੱਤ ਖਾਲਸਾ ਦੀ ਪਰੰਪਰਾ ਦਾ ਐਸਟੈਬਲਿਸ਼ ਹੋਣਾ ਇਹ ਲਗਭਗ 18ਵੀਂ ਸਦੀ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਦੋਂ ਅਕਾਲੀਆਂ ਦੇ ਹੱਥ ਵੀ ਪਹਿਲਾਂ ਤਾਂ ਉਦਾਸੀ ਨਿਰਮਲਿਆਂ ਕੋਲ ਕੰਮ ਰਿਹਾ ਜੀ, ਪਰ ਜਦੋਂ ਅਕਾਲੀਆਂ ਦੇ ਕੋਲ ਵੀ ਗੁਰਦੁਆਰਾ ਐਕਟ ਤੋਂ ਬਾਅਦ ਪਾਵਰ ਆਈ, ਇਹਨਾਂ ਦਾ ਇਹੀ ਯਤਨ ਸੀ ਕਿ ਅਕਾਲ ਤਖਤ ਸਾਹਿਬ ਦੀ ਪ੍ਰੈਸਟੀਜ ਨੂੰ ਵਰਤਿਆ ਜ਼ਰੂਰ ਜਾਏ ਸਿੱਖਾਂ ਦੀਆਂ ਵੋਟਾਂ ਲੈਣ ਲਈ, ਪਰ ਜਿਹਨੂੰ ਇੱਥੇ ਬਿਠਾਣਾ ਉਹ ਸਾਡਾ ਜਿਹੜਾ ਉਹ ਮਰਜ਼ੀ ਦਾ ਬੰਦਾ ਹੀ ਹੋਏ। ਔਰ ਬਹੁਤ ਦੇਰ ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੋਟਾਂ ਪਾ ਕੇ ਚੁਣਦੇ ਸੀ ਕਿ ਜਥੇਦਾਰ ਕਿਹਨੂੰ ਬਣਾਉਣਾ। ਇਹੀ ਕਾਰਨ ਹੈ ਕਿ ਬਹੁਤ ਸਾਰੇ ਜਿਹੜੇ ਪੋਲੀਟੀਕਲ ਉਸ ਪੀਰੀਅਡ ਦੀ ਲੀਡਰਸ਼ਿਪ ਦੇ ਲੋਕ ਸੀ, ਉਹ ਭਾਵੇਂ ਕੁਝ ਕਾਂਗਰਸੀ ਬੈਕਗਰਾਊਂਡ ਦੇ ਸੀ, ਕੁਝ ਕਮਿਊਨਿਸਟ ਬੈਕਗਰਾਊਂਡ ਦੇ ਵੀ ਸੀ, ਉਹ ਵੀ ਜਥੇਦਾਰ ਬਣਦੇ ਰਹੇ ਜੀ। ਸੋ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਪਹਿਲਾ ਜਿਹੜਾ ਸਰਬੱਤ ਖਾਲਸਾ 26 ਜਨਵਰੀ 1986 ਨੂੰ ਹੋਇਆ, ਜਿਹਦਾ ਉਹਨਾਂ ਨੇ ਜ਼ਿਕਰ ਕੀਤਾ ਜੀ, ਉਹਦੇ 'ਚ ਜਿੱਥੇ ਕਿ 5 ਮੈਂਬਰੀ ਪੰਥਕ ਕਮੇਟੀ ਥਾਪੀ ਗਈ ਕਿ ਇਹਨਾਂ ਨੇ ਪੰਥ ਨੂੰ ਰਾਜਸੀ ਅਗਵਾਈ ਦੇਣੀ ਹੈ, ਜਿਹਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋ ਚਾਹਲ ਸਨ ਜੀ। ਉਹਦੇ ਨਾਲ ਹੀ ਉਹਨਾਂ ਨੇ ਪੁਰਾਣਾ ਸਿਸਟਮ ਸ਼੍ਰੋਮਣੀ ਕਮੇਟੀ ਦਾ ਐਬੋਲਿਸ਼ ਕਰਕੇ ਤਾਂ ਉਹਨਾਂ ਨੇ ਕਿਹਾ ਜੀ ਕਿ ਜਥੇਦਾਰ ਜਿਹੜੇ ਨੇ ਅਸੀਂ ਭਾਈ ਜਸਬੀਰ ਸਿੰਘ ਰੋਡੇ ਜਿਹੜੇ ਕਿ ਉਸ ਵੇਲੇ ਜੇਲ੍ਹ ਦੇ ਵਿੱਚ ਸਨ, ਮਨੀਲਾ ਤੋਂ ਗ੍ਰਿਫਤਾਰ ਹੋਏ, ਇੰਗਲੈਂਡ ਤੋਂ ਵਾਪਸ ਜਾਂਦੇ ਜੀ ਹੋਣਗੇ, ਤੇ ਐਕਟਿੰਗ ਜਥੇਦਾਰ ਜਿਹੜੇ ਨੇ ਉਹ ਭਾਈ ਗੁਰਦੇਵ ਸਿੰਘ ਕੌਂਕੇ ਹੋਣਗੇ। ਸੋ 29 ਅਪ੍ਰੈਲ ਨੂੰ ਖਾਲਿਸਤਾਨ ਦਾ ਐਲਾਨ ਹੋਇਆ। 30 ਅਪ੍ਰੈਲ ਨੂੰ ਜਿਹੜੀ ਇਹਨਾਂ ਦੇ ਕਮਾਂਡੋ ਨੇ ਔਰ ਆਰਮੀ ਯੂਨਿਟਸ ਔਰ ਪੰਜਾਬ ਪੁਲਿਸ ਇਹਨਾਂ ਸਾਰਿਆਂ ਨੇ ਦੁਬਾਰਾ ਅਟੈਕ ਕੀਤਾ ਦਰਬਾਰ ਸਾਹਿਬ ਤੇ ਜੀ। ਭਾਈ ਗੁਰਦੇਵ ਸਿੰਘ ਕੌਂਕੇ ਗ੍ਰਿਫਤਾਰ ਹੋਏ ਔਰ ਜ਼ਾਹਰ ਹੈ ਕਿ ਉਸ ਵੇਲੇ ਫਿਰ ਜਿਹੜਾ ਐਕਟਿੰਗ ਜਥੇਦਾਰ ਦਾ ਰੋਲ ਹੈ, ਕਿਉਂਕਿ ਆਲਰੇਡੀ ਪੰਥਕ ਕਮੇਟੀ ਦੇ ਮੁਖੀ ਸਨ ਉਹ
ਜੀ ਉਹਨਾਂ ਦੇ ਕੋਲ ਅਗਵਾਈ ਸੀ ਪੰਥ ਨੂੰ ਰਾਜਸੀ ਸੇਧ ਦੇਣ ਦੀ, ਜਿਹੜੀ ਕਿ ਬੜੀ ਹਿਸਟੋਰੀਕਲ ਗੱਲ ਸੀ। ਸਰਬੱਤ ਖਾਲਸੇ ਰਾਹੀਂ ਪੰਥਕ ਕਮੇਟੀ ਇੱਕ ਸਾਡੀ ਪਰੰਪਰਾ ਨਾਲ ਵੀ ਗੱਲ ਜੁੜਦੀ ਸੀ ਜੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਇਸ ਸਾਰੇ ਸਮੇਂ 'ਚ 1993 'ਚ ਉਹਨਾਂ ਦੀ ਸ਼ਹੀਦੀ ਤੱਕ ਜੀ ਇੱਕ ਪੂਰੇ ਡੈਡੀਕੇਟਡ ਯੋਧੇ ਵਾਂਗ ਪਹਿਰਾ ਦਿੱਤਾ ਹੈ ਖਾਲਿਸਤਾਨ ਦੇ ਕੌਜ਼ ਤੇ। ਹਾਲਾਂਕਿ ਹਕੂਮਤ ਨੇ ਉਹਨਾਂ ਦੇ ਇਮੇਜ ਨੂੰ ਜਿਹੜਾ ਹੈ ਉਹ ਖਰਾਬ ਕਰਨ ਦੇ ਲਈ ਵੇਲੇ-ਵੇਲੇ ਸਟੋਰੀਜ਼ ਪਲਾਂਟ ਕਰਦੇ ਰਹੇ ਜੀ, ਅੱਜ ਬੂਟਾ ਸਿੰਘ ਦੀ ਕੋਠੀ 'ਚ, ਅੱਜ ਫਲਾਣੀ ਥਾਂ, ਅੱਜ ਢਿਮਕੀ ਥਾਂ। ਔਰ ਲਾਸਟ ਪੀਰੀਅਡ 92 ਤੋਂ ਬਾਅਦ KP ਗਿੱਲ ਨੇ ਬਹੁਤ ਮਿਸਚਿਫ ਕੀਤੀ ਜੀ, ਪਰ ਉਹਨਾਂ ਦੀ ਅੱਜ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਉਸ ਸਾਰੇ ਪੀਰੀਅਡ ਨੂੰ ਕਿ ਕਿਹੜੇ-ਕਿਹੜੇ ਲੋਕ ਜਿਨ੍ਹਾਂ ਨੂੰ ਪੰਥ ਨੇ ਸਾਹਮਣੇ ਲਿਆਂਦਾ, ਉਹਨਾਂ ਨੇ ਕਿਵੇਂ ਆਪਣੇ ਫਰਜ਼ ਵੱਲ ਪਿੱਠ ਕੀਤੀ। ਔਰ ਇਹਦੇ 'ਚ ਬਿਲਕੁਲ ਠੀਕ ਕਿਹਾ ਉਹਨਾਂ ਨੇ ਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਉਹ ਪਹਿਲੀ ਸ਼ਖਸੀਅਤ ਸਨ ਜਿਨ੍ਹਾਂ ਨੇ ਸੰਤ ਜੀ ਦੇ ਪਰਿਵਾਰ ਦੀ ਵਿਰੋਧਤਾ ਮੁੱਲ ਲੈ ਕੇ ਵੀ ਇਹ ਐਲਾਨ ਕੀਤਾ ਇਮੀਡੀਏਟਲੀ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਸ਼ਹੀਦ ਹੋ ਚੁੱਕੇ ਨੇ ਜੀ। ਔਰ ਇਸ ਸਾਰੇ ਦੌਰ ਦੇ ਵਿੱਚ ਉਹਨਾਂ ਨੇ ਬੜੀ ਸਾਬਤ ਕਦਮਾਂ ਦੇ ਨਾਲ ਫਿਰ ਇੱਕ ਥਾਂ ਤੇ ਉਹ ਕੋਈ ਬੈਠੇ ਨਹੀਂ ਰਹੇ, ਆਣ ਜਾਣ ਰਾਵੀ ਆਰ ਰਾਵੀ ਪਾਰ ਜੀ। ਔਰ ਜਿਵੇਂ ਉਹਨਾਂ ਨੇ ਅੱਡ-ਅੱਡ ਪੁਲਿਸ ਮੁਕਾਬਲਿਆਂ ਚੋਂ ਕਰਾਮਾਤੀ ਤੌਰ ਦੇ ਉੱਤੇ ਉਹ ਨਿਕਲੇ ਜੀ, ਜਿਵੇਂ ਆਉਣ ਵਾਲੇ ਕੱਲ੍ਹ ਹੀ ਰਟੌਲ ਦਾ ਪੁਲਿਸ ਮੁਕਾਬਲੇ ਦਾ ਦਿਨ ਹੈ ਜੀ। ਔਰ ਉਹਦੇ 'ਚ ਵੀ ਜਿੱਥੇ ਕਿ ਇੱਕ DIG ਲੈਵਲ ਦਾ ਬੰਦਾ ਮਾਰਿਆ ਜਾਂਦਾ ਹੈ, ਬਾਕੀ ਸਿੰਘ ਸ਼ਹੀਦ ਹੁੰਦੇ ਨੇ, ਉਹ ਸੇਫਲੀ ਇਸ ਕਿਸਮ ਦੇ 3-4 ਮੁਕਾਬਲੇ ਨੇ ਜਿਹੜੇ ਕਿ ਐਟਲੀਸਟ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਆਏ ਜੀ। ਸੋ ਮੈਂ ਸਮਝਦਾ ਹਾਂ ਵੀ ਉਹਨਾਂ ਦਾ ਰੋਲ, ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਉਹਨਾਂ ਨੇ ਜਨਵਰੀ 1993 ਦੇ ਵਿੱਚ ਪੰਥ ਦੇ ਨਾਂ ਸੁਨੇਹਾ ਦੇ ਕੇ ਜਿਹੜਾ ਆਪਣਾ ਪੰਥ ਨੂੰ ਹੀ ਸਮਰਪਣ ਕੀਤਾ। ਔਰ ਇਹ ਬਹੁਤ ਵੱਡੀ ਗੱਲ ਹੈ, ਇਹ ਵੀ ਇੱਕ ਸਿੰਬੋਲਿਕ ਗੱਲ ਹੈ ਜੀ, ਕਿਉਂਕਿ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਬਣਾਇਆ ਗਿਆ, ਅੱਜ ਕੀ ਰੋਲ ਹੈ ਕੀ ਨਹੀਂ ਇਹ ਵੱਖਰੀ ਗੱਲ ਹੈ, ਉਦੋਂ ਜੁਝਾਰੂ ਸਿੰਘਾਂ ਦੀ ਇਹ ਸੋਚ ਸੀ ਕਿ ਜਿਹੜੀ ਗੱਲ ਅਸੀਂ ਹਥਿਆਰਬੰਦ ਸੰਘਰਸ਼ ਦੇ ਨਾਲ ਕਰ ਰਹੇ ਹਾਂ ਜੀ, ਉਸ ਨੂੰ ਕੋਈ ਆਵਾਜ਼ ਚਾਹੀਦੀ ਹੈ। ਔਰ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਦਾ ਜੂਨ 84 ਤੋਂ ਬਾਅਦ ਇੱਕ ਕ੍ਰੀਏਟਿਵ ਰੋਲ ਸੀ ਜੀ। ਜੇ RK ਪੁਰਮ 'ਚ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਉਸ ਦੀਵਾਨ 'ਚ ਪ੍ਰਭਾਵਿਤ ਹੁੰਦੇ ਨੇ, ਬਾਕੀ ਵੀ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੇ ਆ ਕੇ ਦੇਖਿਆ ਕਿ ਕੀਰਤਨ ਪ੍ਰੋਫੈਸਰ ਦਰਸ਼ਨ ਸਿੰਘ ਨੇ ਕੀਤਾ ਸੀ। ਅਸੀਂ ਉਹਨਾਂ ਨੂੰ ਕ੍ਰੈਡਿਟ ਵੀ ਦਿੱਤਾ ਜਦੋਂ ਅਸੀਂ ਪਿਛਲੇ ਦਿਨਾਂ 'ਚ ਕਿਸੇ ਟੌਪਿਕ ਤੇ ਗੱਲ ਕਰ ਰਹੇ ਸੀ। ਪਰ ਜਦੋਂ ਉਹ ਬਣ ਗਏ, ਉਹਨਾਂ ਨੂੰ ਐਕਟਿੰਗ ਜਥੇਦਾਰ ਬਣ ਗਏ, ਜੁਝਾਰੂ ਐਕਸਪੈਕਟ ਕਰਦੇ ਸੀ ਕਿ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਇਹ ਆਪਣੀ ਜਿਹੜੀ ਹੈ ਇੰਟਰਪ੍ਰੀਟੇਸ਼ਨ ਕਰਨਗੇ ਕਿਉਂਕਿ ਦਲੀਲ ਦੇ ਤਾਂ ਨਹੀਂ ਸੀ ਜੀ। ਔਰ ਜਦੋਂ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ 5 ਮੈਂਬਰੀ ਪੰਥਕ ਕਮੇਟੀ ਬਣਾਈ ਔਰ 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ ਵੀ ਸੰਭਵ ਨਾ ਹੁੰਦਾ ਜੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਐਟ ਦਾ ਹੈਲਮ ਆਫ ਅਫੇਅਰਸ ਨਾ ਹੁੰਦੇ ਜੀ। ਉਹਨਾਂ ਦੇ ਉੱਤੇ ਬਹੁਤ ਪ੍ਰੈਸ਼ਰ ਸੀ ਔਰ ਮੈਂ ਹੁਣ ਜੇ ਕਹਾਂਗਾ ਤਾਂ ਫਿਰ ਕਈ ਵਾਰੀ ਮੈਨੂੰ ਵੀ ਇਹ ਵਿਵਾਦਾਂ ਦੇ ਘੇਰੇ 'ਚ ਲੈ ਆਉਂਦੇ ਨੇ ਕਿ ਜਿਨ੍ਹਾਂ ਨੂੰ ਅੱਜ ਵੀ ਬੜੇ ਸਤਿਕਾਰ ਨਾਲ ਜਿਨ੍ਹਾਂ ਨਾਵਾਂ ਨੂੰ ਲਿਆ ਜਾਂਦਾ, ਈਵਨ ਉਹਨਾਂ ਨੇ ਵੀ ਕਦੇ ਉਹਨਾਂ ਨੇ ਸਹਾਰਾ ਲਿਆ ਕਿ ਜੀ ਹੁਕਮਨਾਮਾ ਆਇਆ, ਖੱਬੋਂ ਆਇਆ, ਸੱਜੋਂ ਆਇਆ, ਪਰਚੀਆਂ ਪਾਈਆਂ, ਡਿੱਗ ਗਈਆਂ, ਖੱਬੇ ਡਿੱਗ, ਇਹ ਸਾਰੇ ਇੱਕ ਤਰੀਕੇ ਸੀ ਕਿ ਕਿਸੇ ਤਰੀਕੇ ਨਾਲ ਖਾਲਿਸਤਾਨ ਦੇ ਐਲਾਨਨਾਮੇ ਨੂੰ ਰੋਕਿਆ ਜਾਏ ਜੀ। ਪਰ ਉਹਨਾਂ ਨੇ ਬੜੀ ਮਜ਼ਬੂਤੀ ਦੇ ਨਾਲ ਇਸ ਦੇ ਉੱਤੇ ਸਟੈਂਡ ਲਿਆ ਜੀ। ਔਰ ਕਿਉਂਕਿ ਸਰਬੱਤ ਖਾਲਸਾ ਨੇ ਹੀ ਉਹਨਾਂ ਨੂੰ ਥਾਪਿਆ ਸੀ ਤੇ ਬਾਅਦ ਦੇ ਵਿੱਚ ਹੌਲੀ ਅਕਾਲੀਆਂ ਦਾ ਜ਼ੋਰ ਪੈਂਦਾ ਚਲਾ ਗਿਆ। ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਦੋਂ ਇੱਥੋਂ ਚੱਲਦਾ ਵੀ ਹੋ ਗਿਆ, ਫਿਰ ਸ਼੍ਰੋਮਣੀ ਕਮੇਟੀ ਨੇ ਵੀ ਉਹਨੂੰ ਇੱਕ ਵਾਰੀ ਬਣਾਇਆ, ਉੱਥੋਂ ਵੀ ਫਿਰ ਉਹ ਜਿਹੜੇ ਨੇ ਜ਼ੀਰਕਪੁਰ ਪਹੁੰਚ ਗਏ ਜੀ। ਸੋ ਇਹ ਬੜੀ ਸਿੰਬੋਲਿਕ ਗੱਲ ਹੈ ਕਿ ਉਹਨਾਂ ਨੇ ਪੰਥ ਦੇ ਨਾਂ ਜਿਹੜਾ ਸੁਨੇਹਾ ਦੇ ਕੇ ਪੰਥ ਨੂੰ ਆਪਣਾ ਅਸਤੀਫਾ ਦਿੱਤਾ ਹੈ। ਸੋ ਮੈਂ ਸਮਝਦਾ ਵੀ ਵੀਰ ਹਰਵਿੰਦਰ ਸਿੰਘ ਹੋਰਾਂ ਨੇ ਸਾਡਾ ਇਸ ਪਾਸੇ ਵੱਲ ਧਿਆਨ ਲਿਆ ਕੇ ਬੜੀ ਸਾਨੂੰ ਨਵਾਜਿਆ ਔਰ ਅਸੀਂ ਸਗੋਂ ਐਕਸਪੈਕਟ ਵੀ ਕਰਾਂਗੇ ਕਿ ਸਮੇਂ-ਸਮੇਂ, ਕਿਉਂਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਇੱਕ ਬੜੇ ਕ੍ਰੀਏਟਿਵ ਕਵੀ ਵੀ ਸੀ। ਮੈਂ ਉਹਨਾਂ ਦੀਆਂ ਨਵੇਂ ਸਾਲ ਦੇ ਉੱਤੇ ਅਕਸਰ ਆਪਣੀਆਂ ਸਪੀਚਾਂ 'ਚ ਇੱਕ ਸਰਨਾਮਾ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਦੋਸਤ ਤੈਨੂੰ ਵੀ ਨਵਾਂ ਵਰ੍ਹਾ ਮੁਬਾਰਕ, ਪਰ ਮੈਂ ਕਿਹਨੂੰ ਨਵੇਂ ਵਰ੍ਹੇ ਦੀ ਮੁਬਾਰਕ ਆਖਾਂ, ਤੂੰ ਸਾਡਾ ਤਾਂ ਕੋਈ ਸਰਨਾਮਾ ਹੀ ਨਹੀਂ ਹੈ। ਸੋ ਇਹ ਜਿਹੜੀ ਔਰ ਉਹਨਾਂ ਦੀ ਇਸ ਕਿਸਮ ਦੀ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਹੈ ਜੀ, ਔਰ ਇਹ ਗੱਲ ਸਾਹਮਣੇ ਆਈ ਕਿ ਉਹ ਇੱਕ ਕਵਿਤਾਵਾਂ ਦੀ ਡਾਇਰੀ ਵੀ ਉਹਨਾਂ ਦੇ ਜਿਹੜੇ ਕੋਲ ਸੀ, ਉਹਨੂੰ ਉਹ ਕਿੱਥੇ ਹੈ, ਉਹਦਾ ਕੀ ਰੈਕਰਡ ਹੈ। ਸੋ ਅਸੀਂ ਚਾਹਾਂਗੇ ਕਿ ਕਦੇ ਵੀਰ ਹਰਵਿੰਦਰ ਸਿੰਘ, ਅਸੀਂ ਖਾਸ ਤੌਰ ਤੇ ਜਿਵੇਂ TV 84 ਨਿਊਜ਼ ਪ੍ਰੋਗਰਾਮ ਹੈ ਉਹਦੇ 'ਚ ਸਾਡੇ ਨਾਲ ਉਹਨਾਂ ਦੀਆਂ ਯਾਦਾਂ ਵੀ ਬਾਬਾ ਜੀ ਦੀਆਂ ਸਾਂਝੀਆਂ ਕਰਨ ਔਰ ਸਾਡੀ ਸੈਲੂਟ ਹੈ, ਪ੍ਰਣਾਮ ਹੈ ਇਸ ਮਹਾਨ ਯੋਧੇ ਨੂੰ। ਜੀ ਡਾਕਟਰ ਸਾਹਿਬ,
ਇਹ ਈਮੇਲ ਜਨਾਬ अरफान अहमद जी दी है। ये लिखते हैं, डॉक्टर साहब सत श्री अकाल, कल मैंने पहली बार आपका प्रोग्राम देखा जो कि मुझे बहुत पसंद आया, ख़ास तौर पे सरबजीत वाले टॉपिक पर। मुझे बहुत कन्फ्यूज़न थी जो कि अब दूर हो गई है। आपने पाकिस्तान और इंडिया में इंसाफ किया है कि दोनों एक दूसरे के कैदी मारते हो, किसी एक का कसूर नहीं है। बहुत रिगार्ड डॉक्टर साहब। देखो ये साडे लई माण वाली गल हुंदी है जदों कि दूसरे वीर ਜਿਹੜੇ ਸਾਡੇ ਚਲੋ ਆਪਣੀ ਅਸੀਂ ਕੌਮ ਦੀ ਗੱਲ ਕਰਦੇ ਆ, ਆਪਣੇ ਲੋਕ ਤਾਂ ਸੁਣਦੇ ਨੇ जी ਜਿਵੇਂ ਅਰਫਾਨ ਅਹਿਮਦ ਸਾਹਿਬ ਨੇ, ਇਹਨਾਂ ਨੇ ਸੁਣਿਆ ਵੀ ਔਰ ਫਿਰ ਇਹਨਾਂ ਨੇ ਜਿਹੜਾ ਇਸ ਦੇ ਬਾਰੇ ਆਪਣਾ ਜਿਹੜੇ ਭਾਵ ਨੇ ਉਹ ਵੀ ਪ੍ਰਗਟ ਕੀਤੇ। ਸੋ ਅਸੀਂ ਇਹਨਾਂ ਦਾ ਸ਼ੁਕਰਗੁਜ਼ਾਰ ਹੈ। ਔਰ ਅਸੀਂ ਜਦੋਂ ਪ੍ਰੋਗਰਾਮ ਦਾ ਨਾਂ ਹੀ ਸੱਚੋ ਸੱਚ ਹੈ ਔਰ ਅਸੀਂ ਘਟਨਾਕ੍ਰਮ ਜਿਹੜਾ ਉਹਨੂੰ ਸੱਚ ਦੇ ਆਇਨੇ ਤੋਂ ਦੇਖਣੇ। जी ਮੈਨੂੰ ਯਾਦ ਹੈ ਕਿ ਯੂਨੀਵਰਸਿਟੀ ਆਫ ਮੇਨ ਅਮਰੀਕਾ ਦੀ ਸਟੇਟ ਹੈ, जी ਉਹਨਾਂ ਦੀ ਅਸਿਸਟੈਂਟ ਪ੍ਰੋਫੈਸਰ ਆਫ ਐਂਥਰੋਪੋਲੋਜੀ ਸਨ ਉਦੋਂ ਡਾਕਟਰ ਸਿੰਥੀਆ ਕੈਪਲੇ। जी ਉਹ 1992 ਚ ਪਹਿਲੀ ਵਾਰ ਇੱਕ ਬਰਕਲੀ ਯੂਨੀਵਰਸਿਟੀ ਦੇ ਵਿੱਚ ਸੈਮੀਨਾਰ ਸੀ, ਉਹਦੇ ਚ ਮੈਨੂੰ ਮਿਲੇ जी ਤੇ ਕਸ਼ਮੀਰ ਦੇ ਉੱਤੇ ਉਹਨਾਂ ਨੇ ਕੁਝ ਲਿਖਿਆ ਹੋਇਆ ਸੀ, ਸਿੱਖਾਂ ਦੇ ਇਸ਼ੂ ਤੇ ਉਹਨਾਂ ਦਾ ਕੋਈ ਬਹੁਤਾ ਨਹੀਂ ਸੀ ਸੰਪਰਕ ਹੋਇਆ, ਫੋਨ ਕਾਲਸ, ਈਮੇਲਸ। जी ਸਮਾਂ ਪਾ ਕੇ ਉਹਨਾਂ ਨੇ ਦਿਲਚਸਪੀ ਦਿਖਾਈ ਕਿ ਮੈਂ ਖਾਲਿਸਤਾਨ ਦੇ ਮੁੱਦੇ ਤੇ, ਸਿੱਖਾਂ ਦੇ ਮੁੱਦੇ ਤੇ ਵੀ ਮੈਂ ਕੰਮ ਕਰਨਾ ਚਾਹੁੰਦੀ जी ਤੇ ਮੈਂ ਵੀ ਉਹਨਾਂ ਨੂੰ ਐਨਕਰੇਜ ਕੀਤਾ। ਤੇ ਜਦੋਂ ਉਸ ਜਿਸ ਪ੍ਰੋਜੈਕਟ ਤੋਂ ਬਾਅਦ ਇੱਕ ਬੜੀ ਖੂਬਸੂਰਤ ਕਿਤਾਬ ਜਿਹੜੀ ਕਈ ਥਾਵਾਂ ਤੇ ਐਜ਼ ਅ ਟੈਕਸਟ ਬੁੱਕ ਵੀ ਯੂਜ਼ ਹੋਈ, जी ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਇਹ ਉਹਨਾਂ ਨੇ ਲਿਖੀ, ਰਿਸਰਚ ਪ੍ਰੋਜੈਕਟ ਸੀ ਉਹਨਾਂ ਦਾ। जी ਤੇ ਉਹਨਾਂ ਨੇ ਮੈਨੂੰ ਪੁੱਛਿਆ ਜਦੋਂ ਇਸ ਕਿਤਾਬ ਤੇ ਚੱਲ ਰਿਹਾ ਸੀ, ਮੈਂ ਵੀ ਉਹਨਾਂ ਦਾ ਇੰਟਰਵਿਊ ਅਮਰੀਕਾ ਕੈਨੇਡਾ ਥਾਂ ਤੇ ਜਿਹੜੇ ਕਰਵਾ ਰਿਹਾ ਸੀ, जी ਉਹਨਾਂ ਨੇ ਮੈਨੂੰ ਅੰਗਰੇਜ਼ੀ 'ਚ ਪੁੱਛਿਆ ਕਿ ਵੀ ਮੈਂ ਕੀ ਪਤਾ ਕੀ ਲਿਖਣਾ ਹੈ ਕੀ ਨਹੀਂ ਲਿਖਣਾ, ਪਰ ਤੁਹਾਡਾ ਇਹਦੇ 'ਚ ਕੀ ਇੰਟਰਸਟ ਹੈ। जी ਜੇ ਕੱਲ ਨੂੰ ਮੇਰੇ ਕਨਕਲੂਜਨ ਹੋਰ ਪਾਸੇ ਜਾਣ ਤੇ ਤੁਹਾਨੂੰ ਲੱਗੇਗਾ ਵੀ ਤੁਸੀਂ ਇੰਨੀ ਮਿਹਨਤ ਕੀਤੀ। जी ਤੇ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਮੈਨੂੰ ਇਹ ਲੱਗਦਾ ਹੈ ਵੀ ਤੁਸੀਂ ਇੱਕ ਸੱਚੇ ਇਨਸਾਨ ਹੋ जी ਤੇ ਜਿਹੜਾ ਬੰਦਾ ਸੱਚ ਦੇ ਆਇਨੇ ਨਾਲ ਕਿਸੇ ਘਟਨਾਕ੍ਰਮ ਨੂੰ ਦੇਖਦਾ ਹੈ जी ਉਹ, ਕਿਉਂਕਿ ਸਾਡਾ ਕੌਜ਼ ਖਾਲਿਸਤਾਨ ਦਾ ਸੱਚ ਦੇ ਉੱਤੇ ਖੜਾ ਹੈ, जी ਸਾਡੇ ਨਾਲ ਜਿੰਨੀਆਂ ਜ਼ਿਆਦਤੀਆਂ ਹਕੂਮਤ ਨੇ ਕੀਤੀਆਂ ਔਰ ਜੋ ਸਾਡਾ ਕੇਸ ਹੈ, ਦੁਨੀਆ ਦੀ ਕੋਈ ਅਦਾਲਤ ਜੇ ਉਹਦਾ ਕ੍ਰਾਈਟੇਰੀਆ ਸਕਰੂਟਨੀ ਦਾ ਸੱਚ ਹੈ जी ਤੇ ਉਹ ਸਾਡੇ ਹੱਕ 'ਚ ਹੀ ਜਾਏਗਾ, ਉਸ ਨੂੰ ਕੋਈ ਜਿਹੜਾ ਹੈ ਉਸ ਨੂੰ ਝੁਠਿਆ ਨਹੀਂ ਸਕੇਗਾ। ਸੋ ਮੈਂ ਕਿਹਾ ਕਿ ਮੇਰੀ ਇਹ ਫੀਲਿੰਗ ਹੈ ਕਿ ਤੁਸੀਂ ਸੱਚਾਰਤਾ ਨਾਲ ਕੰਮ ਕਰ ਰਹੇ ਹੋ ਜੀ ਔਰ ਅਲਟੀਮੇਟਲੀ ਸੱਚ ਦੀ ਗੱਲ ਜਿਹੜੀ ਹੈ ਉਹ ਟਰੂਥਫੁਲ ਪਾਰਟ ਜਿਹੜਾ ਉਹ ਸਾਡੇ ਹੱਕ 'ਚ ਹੀ ਜਾਂਦਾ ਹੈ। जी ਸੋ ਮੈਂ ਸਮਝਦਾ ਵੀ ਅਰਫਾਨ ਅਹਿਮਦ ਸਾਹਿਬ, ਅਸੀਂ ਜਦੋਂ ਭਾਰਤ ਔਰ ਪਾਕਿਸਤਾਨ ਦੋਨਾਂ ਦੇ ਹਵਾਲੇ ਨਾਲ ਜਾਂ ਈਵਨ ਅਮਰੀਕਾ ਚੀਨ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ, ਕਿ ਸਾਡੇ ਇੱਕ ਦਰਸ਼ਕ ਇਹ ਵੀ ਕਹਿੰਦੇ ਨੇ ਜੀ ਤੁਸੀਂ ਕਿਵੇਂ ਅਮਰੀਕਾ 'ਚ ਬਹਿ ਕੇ ਇਹਨਾਂ ਨੂੰ ਕ੍ਰਿਟਿਸਾਈਜ਼ ਕਰ ਦਿੰਦੇ ਹੋ। ਮੈਂ ਕਿਹਾ ਜੀ ਅਮਰੀਕਾ ਦਾ ਮਤਲਬ ਹੀ ਇਹ ਹੈ ਕਿ ਇਹਨਾਂ ਦੀ ਫਸਟ ਅਮੈਂਡਮੈਂਟ ਸਾਨੂੰ ਹੱਕ ਦਿੰਦੀ ਹੈ, ਇਹੀ ਇਸ ਮੁਲਕ ਦੀ ਖੂਬਸੂਰਤੀ ਵੀ ਹੈ। जी ਔਰ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਵੀ ਭਾਰਤ ਔਰ ਪਾਕਿਸਤਾਨ ਸਬੰਧਾਂ ਦੇ ਵਿੱਚ ਘਟੀਆ ਲੈਵਲ ਦੇ ਰੂਲਰ ਦੋਨੋਂ ਪਾਸੇ ਟੱਕਰੇ ਹੋਏ ਨੇ। ਕੌਮਾਂ ਦੀ ਜ਼ਿੰਦਗੀ, ਲੋਕਾਂ ਦੀ ਜ਼ਿੰਦਗੀ, ਉਹਨਾਂ ਦੀਆਂ ਮੁੱਢਲੀਆਂ ਲੋੜਾਂ, ਬਿਜਲੀ, ਪਾਣੀ, ਸੈਨੀਟੇਸ਼ਨ, ਕਲੀਨ ਡਰਿੰਕਿੰਗ ਵਾਟਰ, ਇਹ ਮੁਹੱਈਆ ਕਰਵਾ ਨਹੀਂ ਸਕੇ ਹੈ। ਖਾਮ ਖਾ ਦੇ ਇਸ਼ੂ ਖੜੇ ਕਰਕੇ ਫੌਜਾਂ ਦੇ ਉੱਤੇ ਇਨਵੈਸਟਮੈਂਟ, ਉਹ ਕਿਉਂਕਿ ਦਲਾਲੀ ਖਾਣੀ ਹੈ, ਉਹ ਸਵਿਸ ਬੈਂਕਾਂ 'ਚ ਜਾਣਾ ਹੈ। ਇਹ ਵੀ ਹੁਣ ਕਿਉਂਕਿ ਭਾਰਤ ਦੇ ਆਪਣੇ ਮਸਲੇ ਨੇ, ਪਾਕਿਸਤਾਨ ਦੇ ਆਪਣੇ ਮਸਲੇ ਨੇ ਔਰ ਇਹ ਬੇਗੁਨਾਹ ਲੋਕ ਜਿਨ੍ਹਾਂ ਨੂੰ ਥੋੜ੍ਹੇ ਥੋੜ੍ਹੇ ਪੈਸੇ ਦੇ ਕੇ ਇੱਧਰ ਉੱਧਰ ਬੰਬ ਰਖਾਉਣ ਲਈ ਭੇਜ ਦਿੰਦੇ ਨੇ ਤੇ ਉਹਨਾਂ ਨੂੰ ਆਧਾਰ ਬਣਾ ਕੇ ਇਹਨਾਂ ਨੇ। ਔਰ ਹੁਣ ਸਰਬਜੀਤ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਨੇ, ਹੁਣ ਮੰਨਣ ਲੱਗ ਗਏ ਨੇ ਕਿ ਰਾਹ ਦਾ ਏਜੰਟ ਸੀ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਸੱਚ ਦੇ ਆਇਨੇ ਨਾਲ ਗੱਲ ਕੀਤੀ ਹੈ। ਔਰ ਅਰਫਾਨ ਸਾਹਿਬ, ਤੁਹਾਨੂੰ ਸਾਡਾ ਪਸੰਦ ਆਇਆ ਜਿਹੜਾ ਆਪਣੇ ਸੱਚ ਦੀ ਗੱਲ ਕਹਿਣ ਦਾ ਅੰਦਾਜ਼ ਹੈ, ਬਹੁਤ ਬਹੁਤ ਸ਼ੁਕਰੀਆ। ਅਸੀਂ ਚਾਹਾਂਗੇ ਤੁਸੀਂ ਰੈਗੂਲਰਲੀ ਇਸ ਪ੍ਰੋਗਰਾਮ ਨੂੰ ਦੇਖਿਆ ਕਰੋ ਔਰ ਸਾਨੂੰ ਜਿਹੜਾ ਇਨਪੁਟ ਵੀ ਦਿਓ ਜਿਹੜਾ ਇਸ ਪ੍ਰੋਗਰਾਮ ਦੇ ਹਵਾਲੇ। ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਛੋਟੇ ਬ੍ਰੇਕ ਦਾ। ਵੀਅਰਸ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਵੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।